ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਨਾਮ ਆਪਣਾ? ਮੇਰਾ ਨਾਮ ਅਵਤਾਰ ਸਿੰਘ ਖਾਲਸਾ ਜੀ। ਅਵਤਾਰ ਸਿੰਘ ਖਾਲਸਾ ਅਵਤਾਰ ਸਿੰਘ ਖਾਲਸਾ। ਜੀ ਜੀ। ਵਾਹ ਜੀ ਵਾਹ, ਤੁਸੀਂ ਜੰਮੂ ਤੋਂ ਆਏ? ਜੰਮੂ ਤੋਂ ਜੀ। ਸਵੇਰ ਦੇ ਲੱਭ ਰਹੇ ਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੱਲ ਦਾ ਫੋਨ ਨਹੀਂ ਅਟੈਂਡ ਹੋ ਰਿਹਾ ਇਹਨਾਂ ਦਾ, ਮੇਰਾ ਜਦੋਂ ਦਿਨ ਮੇਰਾ ਦਿਨ ਫੋਨ ਆਇਆ ਬੰਦ ਹੀ ਹੋ ਗਿਆ ਜੀ, ਬੰਦ ਹੋ ਗਿਆ। ਫੋਨ ਹੀ ਬੰਦ ਹੋ ਗਿਆ ਇਹਨਾਂ ਹਾਂਜੀ ਦਾ, ਤੇ ਇਸ ਵਾਸਤੇ ਗੱਲਬਾਤ ਨਹੀਂ ਹੋਈ। ਤੇ ਭਾਈ ਸਾਹਿਬ, ਕੈਸੀ ਰਹੀ ਜਰਨੀ? ਸਰ, ਸਿੱਖ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਦਾ ਹੈ, ਜਨਾ ਜਨਾ ਗੁਰਧਾਮਾਂ ਤੋਂ ਗੁਰੂ ਸਾਹਿਬ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲੇ ਦਰਸ਼ਨਦਾਰ ਖਾਲਸਾ ਜੀ ਨੂੰ ਬਖਸ਼ੋ। ਸਾਡੀ ਅਰਦਾਸ ਪੂਰੀ ਹੋਈ। ਅੱਜ ਮੈਂ ਤਕਰੀਬਨ 63 ਸਾਲ ਦੀ ਉਮਰ ਚ ਆ ਕੇ ਇਸ ਇਲਾਕੇ ਦੇ ਦਰਸ਼ਨ ਕਰ ਰਿਹਾ। ਔਰ ਇਹ ਉਹ ਇਲਾਕਾ ਜਿਹੜਾ ਸਾਡੇ ਪੁਰਖਿਆਂ ਨੇ ਛੱਡਿਆ ਹੈ। ਔਰ 47 ਤੋਂ ਵੰਡ ਦੇ ਵਿੱਚ ਆਪ ਇਤਿਹਾਸ ਦੱਸ ਰਹੇ ਹੋ, ਮੈਂ ਗਿਣਤੀ ਵਿੱਚ ਇੰਨਾ ਪਰਫੈਕਟ ਨਹੀਂ, ਲੇਕਿਨ ਇੰਨਾ ਜ਼ਰੂਰ ਕਹਿ ਸਕਦਾ ਕਿ ਸਾਡੇ ਪੁਰਖੇ ਇਹ ਇਲਾਕਾ ਛੱਡ ਕੇ ਗਏ, ਔਰ ਅੱਜ ਅਸੀਂ ਫਿਰ ਉਸ ਕਾਬਲ ਹੋਏ ਕਿ ਅਸੀਂ ਆ ਕੇ ਨਾ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕੀਏ। ਔਰ ਜੋ ਸਾਡਾ ਨਿੱਘਾ ਸਵਾਗਤ ਹੋਇਆ, ਜੋ ਸਾਨੂੰ ਇੱਥੇ ਸੰਗਤ ਵੱਲੋਂ ਭਰਮਾ ਹੁੰਗਾਰਾ ਮਿਲਿਆ, ਮੈਂ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ ਉਹਨਾਂ ਉਸ ਵੈਲਕਮ ਨੂੰ ਐਕਸਪ੍ਰੈਸ ਕਰਨ ਵਾਸਤੇ ਮੈਂ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ। ਵੱਡੇ ਤੁਹਾਡੇ ਕਿੱਥੇ ਦੇ ਸੀ? ਸਾਡਾ ਜੀ ਦੇਵਾ ਬਟਾਲਾ। ਦੇਵਾ ਬਟਾਲਾ ਤਹਿਸੀਲ ਕਿਹੜੀ ਔਰ ਜ਼ਿਲ੍ਹਾ ਕਿਹੜਾ? ਪਿੰਡ ਮਹਿਰਾ ਜਟਾਂ ਦਾ, ਤਹਿਸੀਲ ਭਿੰਬਰ, ਪਿੰਬਰ, ਆਜ਼ਾਦ ਕਸ਼ਮੀਰ। ਆਜ਼ਾਦ ਕਸ਼ਮੀਰ ਜੀ। ਠੀਕ ਹੋ ਗਿਆ। ਯਾਦ ਆਂਦੀ ਕਦੀ ਪਿੰਡ ਦੀ? ਸਰ ਮੈਂ ਤਾਂ ਨਹੀਂ ਦੇਖਿਆ, ਲੇਕਿਨ ਜੋ ਮੇਰੇ ਪੁਰਖਿਆਂ ਨੇ ਸਾਨੂੰ ਗੱਲਾਂ ਦੱਸੀਆਂ, ਉਹ ਗੱਲਾਂ ਜ਼ਰੂਰ ਯਾਦ ਆਉਂਦੀਆਂ ਜੀ। ਉੱਥੇ ਦੀ ਵਾਈ, ਉੱਥੇ ਦੀ ਅੰਬਾਂ ਦੀ ਫਸਲ, ਉੱਥੇ ਦਾ ਜੋ ਸਾਰਾ ਪਿੰਡ ਬਾਰੇ ਦੱਸਦੇ ਰਹੇ ਨਾ, ਉਹ ਸਾਨੂੰ ਅੱਜ ਵੀ ਸਾਡੀ ਅੱਖਾਂ ਅੱਗੇ ਜਾਂਦਾ ਗੁਜ਼ਰਦਾ। ਹਾਲਾਂ ਅੰਬ ਉੱਥੇ ਬਹੁਤ ਘੱਟ ਹੁੰਦਾ ਹੈ, ਲੇਕਿਨ ਸੁਣਿਆ ਕਿ ਬੜਾ ਰਸੀਲਾ ਹਾਂ, ਹੁੰਦਾ, ਬਹੁਤ ਮਿੱਠਾ। ਹਾਂ ਰਸੀਲਾ ਅੰਬ ਜੰਮੂ ਦਾ ਹੁੰਦਾ, ਅੰਬ ਜਿਹੜਾ ਰਸੀਲਾ ਅੰਬ ਰਸੀਲਾ ਹੁੰਦਾ ਅੰਬ ਸੀ। ਹੁੰਦਾ। ਔਰ ਮਨ ਕਰਦਾ ਉੱਥੇ ਜਾਣ ਨੂੰ, ਲੇਕਿਨ ਹਾਲਾਤ ਔਰ ਸਰਕਾਰਾਂ ਨਹੀਂ ਜਾਣ ਦਿੰਦੀਆਂ। ਇਸ ਕਰਕੇ ਚਲੋ ਕਦੇ ਨਾ ਕਦੇ ਮੌਕਾ ਮਿਲੇ। ਗਵਰਨਮੈਂਟ ਆਫ ਪਾਕਿਸਤਾਨ ਤੋਂ ਸਾਡੀ ਇਹੀ ਅਪੀਲ ਹੈ, ਪਹਿਲੇ ਵੀ ਅਪੀਲ ਕਰਦੇ ਹੁੰਦੇ ਆ, ਕਿ ਜਿਹੜੇ ਲੋਕ ਜੱਥੇ ਦੇ ਨਾਲ ਆਉਂਦੇ ਨੇ ਉਹਨਾਂ ਦੀ ਸਿਕਿਉਰਿਟੀ ਵੀ ਕਲੀਅਰ ਹੁੰਦੀ ਹੈ, ਔਰ ਉਹਨਾਂ ਦਾ ਸਾਰਾ ਕੁਝ ਕਲੀਅਰ ਹੁੰਦਾ ਹੈ, ਤੇ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਜਾਣ ਦਾ ਜ਼ਰੂਰ ਮੌਕਾ ਮਿਲਣਾ ਚਾਹੀਦਾ ਹੈ, ਔਰ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਜ਼ਰੂਰ ਉੱਥੇ ਦਿੱਲੀ 'ਚ ਇੰਟਰਵਿਊ ਹੋ ਜਾਣਾ ਚਾਹੀਦਾ ਹੈ ਕਿ ਆਪਣੇ ਪਿੰਡ ਜਾਣਾ ਚਾਹੁੰਦੇ ਨੇ, ਆਪਣਾ ਪਿੰਡ ਦੇਖਣਾ ਚਾਹੁੰਦੇ ਨੇ, ਤੇ ਇਹਨਾਂ ਨੂੰ ਅਸੀਂ ਜ਼ਰੂਰ। ਚਾਹੁੰਦੇ ਹਾਂ ਸਾਨੂੰ ਵਿਦ ਸਿਕਿਉਰਿਟੀ ਜਿਸ ਤਰ੍ਹਾਂ ਇੱਥੇ ਫੇਰਿਆ ਜਾ ਰਿਹਾ, ਸਾਨੂੰ ਇਲਾਕੇ 'ਚ ਉੱਥੇ ਫੇਰਿਆ ਜਾਏ, ਤਾਂ ਕਿ ਅਸੀਂ ਆਪਣੇ ਪਿਛੋਕੜ ਨੂੰ ਦੇਖ ਸਕੀਏ। ਬਿਲਕੁਲ ਜੀ, ਉਹ ਕਹਿੰਦੇ ਨੇ ਕਿ ਅਸੀਂ ਆਜ਼ਾਦ ਨਹੀਂ, ਸਾਨੂੰ ਤੁਸੀਂ ਭਾਵੇਂ ਸਿਕਿਉਰਿਟੀ ਦੇ ਨਾਲ ਹੀ ਭੇਜ ਦਿਓ, ਲੇਕਿਨ ਅਸੀਂ ਆਪਣੀ ਮਿੱਟੀ ਨੂੰ ਇੱਕ ਵਾਰੀ ਦਰਸ਼ਨ ਦੀਦਾਰ ਕਰਨਾ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਘਰ ਇੱਕ ਟ੍ਰੈਜਡੀ ਹੋਈ ਸੀ 3 ਸਾਲ ਪਹਿਲੇ, ਅਸੀਂ ਤੁਹਾਡੇ ਨਾਲ ਚੈਨਲ ਤੇ ਉਹਦਾ ਅਫਸੋਸ ਜ਼ਾਹਿਰ ਕੀਤਾ ਸੀ। ਅੱਜ ਤੁਹਾਡੇ ਰੂਬਰੂ ਹੋ ਕੇ ਉਸ ਅਫਸੋਸ ਨੂੰ ਜ਼ਾਹਿਰ ਕਰਦੇ ਹਾਂ। ਔਰ ਤੁਹਾਡੇ ਜੋ ਪਿਆਰ, ਤੁਹਾਡੀ ਜੋ ਮੈਂ ਦੇਖਿਆ ਇਤਰਾਮ ਮੈਂ ਦੇਖਿਆ, ਇਸ ਲਈ ਅਸੀਂ ਇਸਨੂੰ ਸਲਾਮ ਕਰਦੇ ਹਾਂ ਜੀ। ਤੁਹਾਨੂੰ ਇੱਕ ਵਾਰ ਫਿਰ ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਔਰ ਇਸੇ ਤਰ੍ਹਾਂ ਹੀ ਆਪ ਸਾਂਝੀ ਗੱਲ ਕਰਦੇ ਰਹੋ, ਤਾਂ ਕਿ ਵਿਤਕਰਾ ਵਧੇ ਨਾ, ਇਹ ਵਿਤਕਰੇ ਨੂੰ ਘਟਾਈਏ, ਤਾਂ ਕਿ ਦੇਸ਼ ਆਪਣੀ ਜਗ੍ਹਾ ਰਹਿਣ, ਲੇਕਿਨ ਪਿਆਰ ਮੁਹੱਬਤ ਜਨਤਾ ਦਾ ਆਪਣੀ ਜਗ੍ਹਾ ਬਣਿਆ ਰਹੇ। ਇੱਕ ਵਾਰ ਆਪ ਜੀ ਦਾ ਫਿਰ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜੀ, ਇਹ ਸਨ ਆਪਣੇ ਭਾਈ ਅਵਤਾਰ ਸਿੰਘ ਜੀ ਨੇ, ਇਹ ਜੰਮੂ ਤੋਂ ਆਏ ਹਨ, ਔਰ ਇਹਨਾਂ ਦਾ ਉੱਥੇ ਟਰਾਂਸਪੋਰਟੇਸ਼ਨ ਦਾ, ਟ੍ਰਿਪਸ ਐਂਡ ਮੇਰਾ ਟੂਰ ਦਾ ਕੰਮ ਕਰਦੇ ਹਾਂਜੀ ਨੇ। ਟੂਰ ਐਂਡ ਟਰੈਵਲ ਦਾ ਕੰਮ ਹੈ ਮੇਰਾ, ਟੂਰ ਐਂਡ ਟਰੈਵਲ ਦਾ ਔਰ ਕੰਮ ਮੇਰਾ ਕਰਦੇ ਨੇ, ਪੈਟਰੋਲ ਔਰ ਪੰਪ ਹੈ, ਪੈਟਰੋਲ ਪੰਪ ਹੈ ਇਹਨਾਂ ਦਾ ਮੇਰਾ। ਗੈਸ ਸਟੇਸ਼ਨ ਵੀ ਹੈ, ਔਰ ਜਦ ਦਾ ਦੁਨੀਆ ਦੇ ਉੱਤੇ ਆਇਆ ਰੋਂਦਾ ਆਂਦਾ ਤੇ ਰੋਂਦਾ ਹੀ ਚਲਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ